सत श्री अकाल, अस्सलाम वालेकुम। मैं तुहाडा मेज़बान नासिर अली ते तुसीं वेख रहे हो इंडोज़ टीवी आस्ट्रेलिया। प्रोग्राम लेंदे पंजाब दे रंग विच जी आयां नूं। नाज़रीन, अज असीं एक ऐसे शायर दे मज़ार ते मौजूद हाँ जिहड़ा शायर घट ते मुआशरे दा फिक्री सर्जन ज़्यादा सी, जिन्हें अपने शब्दां दे नाल शोभदेबाजी नहीं विखाई बल्कि हासे हासे विच मुआशरे दी ओह सूरत सामने लिआंदी जिहदा तज़करा मंटो अपने अफसानियां च करदा सी। बाबा अबीर अबू ज़री एक अहद दा नाम है, एक ऐसा अहद जिहदे विच हर कोई गुम है। बाबे हुणां दीयां नज़मां अज भी लोकां दी ज़बानां ते मौजूद ने। अज दा प्रोग्राम दी लैजेंड बाबा अबीर अबू ज़री दे नाम। हर रोज किसी शहर में होते हैं धमाके, रहती है मेरे देश में शबरात मुसलसल, पीते नहीं बनती है तो फिर जाती कहाँ है। किसी भी शख्स वास्ते ਉਹਦੀ ਜ਼ਿੰਦਗੀ 'ਚ ਹੀ ਪਪੂਲਰ ਹੋਣਾ ਸਭ ਤੋਂ ਵੱਡੀ ਨਿਸ਼ਾਨੀ ਹੈ ਕਿ ਲੋਕ ਉਹਨੂੰ ਪਸੰਦ ਕਰਦੇ ਨੇ। ਠੀਕ ਹੈ, ਉਹਨੂੰ ਜਿੰਨੀ ਕੁ ਆਵਾਮੀ ਪੱਧਰ 'ਤੇ ਪਜ਼ੀਰਾਈ ਮਿਲਣੀ ਚਾਹੀਦੀ ਸੀ ਉਨੀ ਨਹੀਂ ਮਿਲੀ, ਲੇਕਿਨ ਉਹਦੀ ਜ਼ਿੰਦਗੀ 'ਚ ਲੋਕ ਉਹਨੂੰ ਮੁਸ਼ਾਇਰਿਆਂ 'ਤੇ ਬੁਲਾਉਣਾ ਔਰ ਬਹੁਤ ਦੇਰ ਤੱਕ ਸੁਣਨਾ ਉਹਨੂੰ ਪਸੰਦ ਕਰਦੇ ਸਨ। ਅਬੀਰ ਸਾਹਿਬ ਨਾਲ ਤਲਕ ਹੋਣਾ ਜਿਹੜਾ ਨਾ ਉਹ ਤੇ ਇੱਕ ਸਬੱਬ ਸੀਗਾ, ਅੱਛਾ, ਜਿਹਦੇ ਨਾਲ ਉਹਨਾਂ ਦੇ ਨਾਲ ਤਲਕ, ਹੋਰ ਉਹ ਬੜੇ ਵੱਡੇ ਬੰਦੇ ਸੀਗੇ। ਬਾਬਾ ਜੀ ਦੀ ਜਿਹੜੀ ਪੈਦਾਇਸ਼ ਆ ਉਹ ਤੇ ਇੰਡੀਆ ਦੇ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਜਿਹੜਾ ਜੰਡਿਆਲਾ ਗੁਰੂ ਦੇ ਵਿੱਚ ਹੋਈ ਸੀ 1914 ਦੇ ਵਿੱਚ। ਅਤੇ ਬਾਕੀ ਜਿਹੜੀ ਸ਼ਾਇਰੀ ਹੈ ਉਹ ਜ਼ਾਹਿਰ ਆ ਉਹ ਤਾਂ ਅਸੀਂ ਤਾਂ ਪੈਦਾ ਵੀ ਨਹੀਂ ਸੀ ਹੋਏ ਜਦੋਂ ਦੀ ਉਹਨਾਂ ਨੇ ਸ਼ੁਰੂ ਕੀਤੀ। ਅਤੇ ਇਹ ਅੱਲਾ ਦੀ ਦੇਣ ਸੀ ਉਹਨਾਂ ਨੂੰ ਖਾਸ ਅਨਾਇਤ ਸੀ ਉਹਨਾਂ ਦੇ ਉੱਤੇ, ਅਤੇ ਇਹ ਅਚਾਨਕ ਹੀ ਉਹਨਾਂ ਨੂੰ ਹੋਈ ਕਿਉਂਕਿ ਉਹਨਾਂ ਦੀ ਤਾਲੀਮ ਯਾਫਤਾ ਨਹੀਂ ਸੀ ਹੈਗੇ। ਭਾਂਡੇ ਮਾਂਜਾਂ ਕਰਾਂ ਮਜ਼ਦੂਰੀ, ਰੋਟੀ ਦਾਲ ਨਹੀਂ ਹੁੰਦੀ ਪੂਰੀ, ਕੁੜੀ ਨੂੰ ਬੂਹਿਓਂ ਕਿਵੇਂ ਉਠਾਵਾਂ, ਪੈਸਾ ਧੇਲਾ ਕਿੱਥੋਂ ਲਾਵਾਂ, ਡੂੰਘੀ ਸੋਚੀ ਡੁੱਬੀ ਹੋਈਆਂ, ਗਮ ਦੇ ਖੋਬੇ ਖੁੱਬੀ ਹੋਈਆਂ, ਮਦਦ ਕਰਕੇ ਭਾਰ ਵੰਡਾਓ, ਅਜਰ ਸਵਾਬ ਖੁਦਾ ਤੋਂ ਪਾਓ, ਅੱਲਾ ਤੁਹਾਨੂੰ ਹੋਰ ਵਧਾਵੇ, ਕੀਤਾ ਦਾਨ ਨਾ ਵਿਰਥਾ ਜਾਵੇ। ਬਾਬੇ ਹੋਰੀ ਜਿੰਨੇ ਵੱਡੇ ਸ਼ਾਇਰ ਸੀ ਉਹਦੇ ਨਾਲੋਂ 10 ਗੁਣਾ ਜ਼ਿਆਦਾ ਉਹ ਇਨਸਾਨ ਸੀਗੇ। ਅੱਛਾ, ਮੈਨੂੰ ਉਹਨਾਂ ਨੇ ਇੱਥੋਂ ਤੱਕ ਭੁਲਾ ਦਿੱਤਾ ਸੀ ਕਿ ਮੈਨੂੰ ਆਪਣਾ ਬਾਪ ਭੁੱਲ ਗਿਆ ਸੀਗਾ। ਉਹ ਏਡੇ ਕੁ ਚੰਗੇ ਬੰਦੇ ਸੀਗੇ ਜਿਹਦੇ ਬਾਰੇ ਮੈਂ ਜ਼ਬਾਨ ਨਾਲ ਦੱਸ ਨਹੀਂ ਸਕਦਾ ਕਿ ਉਹ ਕਿੱਡੇ ਕੁ ਚੰਗੇ ਸੀਗੇ। ਉਹ ਬੇਹੱਦ ਚੰਗੇ ਬੰਦੇ, ਇਨਸਾਨ ਸੀਗੇ, ਇਨਸਾਨ ਦੋਸਤ ਸੀਗੇ। ਬਾਬੇ ਹੁਣਾਂ ਨੂੰ ਅਵਾਮੀ ਸ਼ਾਇਰ ਆਖਿਆ ਗਿਆ, ਯਾਨੀ ਕਿ ਪੜ੍ਹਨ ਵਾਲਿਆਂ ਤੋਂ ਜ਼ਿਆਦਾ ਤਾਦਾਦ ਲੋਕਾਂ ਦੀ ਜਿਹੜੀ ਸੀ ਉਹਨਾਂ ਨੂੰ ਸੁਣਨ ਵਾਲਿਆਂ ਦੀ ਸੀ। ਲੋਕ ਉਹਨਾਂ ਨੂੰ ਸੁਣਦੇ ਬਹੁਤ ਜ਼ਿਆਦਾ ਸੀ।
ਉਹ ਅਵਾਮੀ ਮੁਸ਼ਾਇਰਿਆਂ 'ਚ ਜਾ ਕੇ ਲੋਕਾਂ ਦੇ ਮਸਾਇਲ ਨੂੰ ਮਜ਼ਾਹ ਦੇ ਵਿੱਚ ਇਸ ਅੰਦਾਜ਼ ਨਾਲ ਪੇਸ਼ ਕਰਦੇ ਸੀ ਕਿ ਉਹਨਾਂ ਨੂੰ ਅਵਾਮੀ ਸ਼ਾਇਰ ਆਖਣਾ ਸ਼ੁਰੂ ਕਰ ਦਿੱਤਾ ਗਿਆ। ਬਹੁਤ ਸਾਰੇ ਤਾਰੀਖਦਾਨ ਆਪਣੀ ਕਿਤਾਬਾਂ 'ਚ ਲਿਖਦੇ ਨੇ ਕਿ ਫੈਸਲਾਬਾਦ ਜਿਹੜਾ ਲਾਇਲਪੁਰ ਸੀ ਉਹਦਾ ਨਾਮ ਬਾਬਾ ਅਬੂ ਅਬੀਰ ਜ਼ਰੀ ਦੀ ਵਜ੍ਹਾ ਤੋਂ ਮਸ਼ਹੂਰ ਸੀ। ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਨੇ ਕਿ ਬਾਬੇ ਉਹਨਾਂ ਨੇ ਆਪਣੀ ਹਯਾਤੀ ਦੇ ਵਿੱਚ ਜਿੰਨੀਆਂ ਵੀ ਨਜ਼ਮਾਂ ਲਿਖੀਆਂ ਉਹਨਾਂ ਨੂੰ ਅਜ਼ਬਰ ਯਾਦ ਸੀ। ਲਿਖਣ ਤੋਂ ਇਲਾਵਾ ਉਹਨਾਂ ਨੂੰ ਪੜ੍ਹਨਾ ਵੀ ਨਹੀਂ ਸੀ ਆਉਂਦਾ, ਲੇਕਿਨ ਆਪਣੀਆਂ ਨਜ਼ਮਾਂ ਜਿੰਨੀਆਂ ਵੀ ਸੀ ਉਹਨੂੰ ਯਾਦ ਦਹਾਨੀ ਸੀ, ਯਾਦ ਰੱਖਦੇ ਸੀ। ਇਹ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਅਗਰ ਉਹ ਪੜ੍ਹੇ ਲਿਖੇ ਹੁੰਦੇ ਤੇ ਕਿੰਨਾ ਵਕਤ ਪਾ ਦਿੰਦੇ। ਬਾਬਾ ਜੀ ਇੱਕ ਦਰਵੇਸ਼ ਸਿਫਤ ਇਨਸਾਨ ਸੀਗੇ। ਮਤਲਬ ਉਹਨਾਂ ਨਾਲ ਸਾਡਾ ਇਸ ਤਰ੍ਹਾਂ ਪਿਆਰ ਸੀ ਜਿੱਦਾਂ ਦੋਸਤ ਹੁੰਦੇ ਸੀ। ਉਹਨਾਂ ਦੇ ਪੋਤਿਆਂ ਦੀ ਕੋਈ ਗੱਲ ਨਹੀਂ ਕਿ ਸਾਡੇ ਪੋਤਿਆਂ ਨੂੰ ਬਾਬੇ ਝਿੜਕਾਂ ਮਾਰਦੇ ਹੁੰਦੇ, ਐਸੀ ਕੋਈ ਗੱਲ ਨਹੀਂ ਸੀ ਹੈਗੀ। ਤੇ ਬੜਾ ਸਾਡੇ ਨਾਲ ਪਿਆਰ ਕਰਦੇ ਸੀ। ਫੈਮਿਲੀ ਦੇ ਵਿੱਚ ਵੀ ਨਾ ਉਹ ਮਤਲਬ ਬੜੇ ਮੁਤਬਰ ਸਮਝੇ ਜਾਂਦੇ ਸੀ, ਇਸ ਲਿਹਾਜ਼ ਨਾਲ ਕਿ ਬੜਾ ਪਿਆਰ ਕਰਦੇ ਸੀ ਸਾਰੇ ਨਾਲ। ਕਿਸੇ ਨਾਲ ਹੀ ਨਾ ਕੋਈ ਕਦੀ ਝਿੜਕ ਮਾਰੀ ਸੀ, ਨਾ ਕੋਈ ਮਤਲਬ ਕਿਸੇ ਨੂੰ ਕੋਈ ਸਖਤ ਗੱਲ ਕੀਤੀ ਸੀ। ਖਾਨਦਾਨ ਦੇ ਵਿੱਚ ਬੜਾ ਮਤਲਬ ਉਹ ਮਾਰੂਫ ਸੀਗੇ ਇਸ ਹਵਾਲੇ ਦੇ ਨਾਲ ਕਿ ਬੜੇ ਪਿਆਰ ਕਰਨ ਵਾਲੇ ਇਨਸਾਨ ਨੇ। ਬਾਬਾ ਜੀ ਦੀ ਮਕਬੂਲੀਅਤ ਦਾ ਇੱਕ ਰਾਜ਼ ਤਾਂ ਜਿਹੜਾ ਉਹਨਾਂ ਦਾ ਬਿਆਨ ਢੰਗ ਹੈ ਹੀ ਆ, ਲੇਕਿਨ ਸਭ ਤੋਂ ਜ਼ਿਆਦਾ ਖੂਬਸੂਰਤ ਕਿ ਉਹਨਾਂ ਨੇ ਅੱਜ ਬੋਲੀ ਜਾਣ ਵਾਲੀ, ਪੜ੍ਹੀ ਜਾਣ ਵਾਲੀ ਤੇ ਸਮਝੀ ਜਾਣ ਵਾਲੀ ਜ਼ਬਾਨ ਲਿਖੀ। ਇੱਕ ਵੱਖਰੀ ਲਾਈਨ ਦੇ ਨਾਲ ਸਾਬਤ ਕਰਾਉਂਦੇ ਸੀ, ਜਿਸ ਤਰ੍ਹਾਂ ਕਿ ਪੁਲਿਸ ਨੂੰ ਆਖਾਂ ਰਿਸ਼ਵਤ ਖੋਰ ਤੇ ਫਾਇਦਾ ਕੀ, ਪਿੱਛੋਂ ਕਰਦਾ ਫਿਰਾਂ ਟਕੋਰ ਤੇ ਫਾਇਦਾ ਕੀ, ਪੱਲਿਓਂ ਪਾ ਬਣਾਵਣ ਚੋਰ ਤੇ ਫਾਇਦਾ ਕੀ, ਮੁਫਤ 'ਚ ਅੰਦਰ ਦੇਣ ਤਸੋਰ ਫਾਇਦਾ ਕੀ, ਬੂਥੀ ਹੋ ਜਾਏ ਹੋਰ ਦੀ ਹੋਰ ਤੇ ਫਾਇਦਾ ਕੀ। ਸ਼ੇਰ ਵੇਖੋ, ਇਤਰਾਜ਼ ਕਰਦੇ ਹੋਏ ਕਹਿੰਦੇ ਆ ਕਿ ਕੱਲੀ ਪੁਲਿਸ ਦੇ ਅੰਦਰ ਰਿਸ਼ਵਤਖੋਰੀ ਨਹੀਂ, ਕਿਹੜਾ ਸ਼ੋਭਾ ਜਿੱਥੇ ਇਹ ਕਮਜ਼ੋਰੀ ਨਹੀਂ, ਕਿਹੜੇ ਮਾਲ ਗਦਾਮੇ ਹੁੰਦੀ ਚੋਰੀ ਨਹੀਂ, ਅਫਸਰ ਜੇ ਨਾ ਵਰਤਣ ਜ਼ੋਰ ਤੇ ਫਾਇਦਾ ਕੀ, ਪੁਲਿਸ ਨੂੰ ਆਖਾਂ ਰਿਸ਼ਵਤਖੋਰ ਤੇ ਫਾਇਦਾ ਕੀ। ਰੋਟੀ ਖੁਣੋ ਰੁੱਸ ਗਿਆ ਪੀਰ ਰੱਬ ਜੀ, ਕੱਖੋਂ ਹੌਲਾ ਹੋ ਗਿਆ ਜ਼ਮੀਰ ਰੱਬ ਜੀ, ਦੁਖੀਆਂ ਦੀ ਦੇਖਣਾ ਪੀਰ ਰੱਬ ਜੀ, ਜੰਗਲਾਂ ਨੂੰ ਕਰ ਕਸ਼ਮੀਰ ਰੱਬ ਜੀ, ਕਰਦੇ ਆਬਾਦ ਹੁਣ ਥਲ ਰੱਬ ਜੀ, ਹੋਰ ਨਾ ਨਿਆਣੇ ਹੁਣ ਕੱਲ ਰੱਬ ਜੀ, ਵੇਖ ਕੇ ਨਿਆਣਿਆਂ ਦਾ ਢੇਰ ਰੱਬ ਜੀ, ਅੱਖਾਂ ਅੱਗੇ ਪੈ ਗਿਆ ਹਨੇਰ ਰੱਬ ਜੀ। ਉਹਨਾਂ ਨੇ ਰਵਾਇਤ ਨਾਲ ਆਪਣੇ ਆਪ ਨੂੰ ਤੋੜਿਆ ਨਹੀਂ, ਲੇਕਿਨ ਜਿਹੜੇ ਮਤਰੂਕ ਲਫ਼ਜ਼ ਹੋ ਚੁੱਕੇ ਨੇ ਕਿ ਜਿੱਦਾਂ ਕਿ ਬਹੁਤ ਸਾਰੇ ਲੋਕ ਸਾਡੇ ਜਾਣ ਬੁੱਝ ਕੇ ਕਿ ਸਿਰਫ ਇਹ ਕਹਿਣ ਵਾਸਤੇ ਕਿ ਜੀ ਸਾਨੂੰ ਬਹੁਤ ਪੰਜਾਬੀ ਆਉਂਦੀ ਆ, ਉਹ ਜਾਣ ਬੁੱਝ ਕੇ ਮਤਰੂਕ ਲਫ਼ਜ਼ਾਂ ਦਾ ਇਸਤੇਮਾਲ ਕਰਦੇ ਨੇ, ਜਿਹਦੀ ਵਜ੍ਹਾ ਕਰਕੇ ਸਾਡੀ ਨਵੀਂ ਨਸਲ ਨੂੰ ਉਹਨਾਂ ਲਫ਼ਜ਼ਾਂ ਨੂੰ ਪੜ੍ਹਨ 'ਚ ਸਮਝਣ 'ਚ ਔਖਿਆਈ ਦਾ ਸਾਹਮਣਾ ਕਰਨਾ ਪੈਂਦਾ। ਬਾਬਾ ਜੀ ਦੀ ਕੋਈ ਨਜ਼ਮ ਦੇਖ ਲਓ, ਰਵਾਨੀ ਦਾ ਬੰਦਾ ਪੜ੍ਹ ਜਾਂਦਾ, ਕਿਤੇ ਵੀ ਉਸ ਨੂੰ ਉਹਨੂੰ ਸਮਝਣ ਲੱਗਿਆਂ ਮੁਸ਼ਕਲ ਦਾ ਅਹਿਸਾਸ ਨਹੀਂ ਹੁੰਦਾ। ਬਾਬਾ ਜੀ ਦੇ 5 ਭਾਈ ਸੀਗੇ, ਵਿੱਚ ਬਸ਼ਮੂਲ ਬਾਬਾ ਜੀ ਖੁਦ 5 ਭਾਈ, 2 ਉਹਨਾਂ ਦੀ ਭੈਣਾਂ ਸੀਗੀਆਂ ਤੇ ਇਹ ਦਰਮਿਆਨ ਦੇ ਵਿੱਚ ਸੀ 2 ਇਹਨਾਂ ਤੋਂ ਵੱਡੇ ਭਾਈ ਸੀ, 2 ਛੋਟੇ ਭਾਈ ਸੀ ਤੇ 2 ਇਹਨਾਂ ਦੀ ਸਿਸਟਰਾਂ ਸੀ। ਤੇ ਅੱਗੇ ਔਲਾਦ ਬਾਬਾ ਜੀ ਦੀ 2 ਬੇਟੇ 2 ਬੇਟੀਆਂ ਸੀ ਤੇ ਜਿਹੜੇ ਛੋਟੇ ਬੇਟੇ ਸੀ ਸ਼ਮਸੁਦੀਨ ਸਾਹਿਬ, ਅਸੀਂ ਉਹਨਾਂ ਦੀ ਔਲਾਦ ਹਾਂ ਤੇ ਅਸੀਂ ਵੀ ਮਾਸ਼ਾਅੱਲਾ 5 ਭਾਈ ਹਾਂ, 2 ਭੈਣਾਂ ਸਾਡੀਆਂ। ਤੇ ਉਹ ਸਾਡੇ ਕੋਲ ਹੀ ਰਹਿੰਦੇ ਸੀਗੇ, ਤਾਏ ਜੀ ਸਾਡੇ ਸੀ, ਉਹਨਾਂ ਕੋਲ ਨਹੀਂ ਰਹਿੰਦੇ, ਉਹ ਦੂਰ ਜ਼ਰਾ ਰਹਿੰਦੇ ਸੀ ਤੇ ਉਹ ਸਾਡੇ ਕੋਲ ਹੀ ਰਹਿੰਦੇ ਸੀ। ਅਸੀਂ ਉਹਨਾਂ ਨਾਲ ਵਕਤ ਗੁਜ਼ਾਰਿਆ, ਜਿੰਨਾ ਸਾਡੇ ਨਾਲ ਅਸੀਂ ਉਹਨਾਂ ਨਾਲ ਅਸੀਂ ਬਚਪਨ ਜਿਹੜਾ ਉਹਨਾਂ ਕੋਲ ਹੀ ਗੁਜ਼ਾਰਿਆ। ਸਾਨੂੰ ਬੜਾ ਖਿਡਾਉਂਦੇ ਖਿਡਾਉਂਦੇ ਰਹਿੰਦੇ ਸੀ ਤੇ ਛੋਟਾ ਭਾਈ ਬੜਾ ਉਹਨੂੰ ਮੁਸ਼ਾਇਰਿਆਂ 'ਚ ਵੀ ਨਾਲ ਲੈ ਜਾਂਦੇ ਰਹਿੰਦੇ ਸੀ ਤੇ ਉਹ ਮਤਲਬ ਉਸਮਾਨ ਗਨੀ ਦਾ ਨਾਮ, ਤੇ ਉਹ ਮਤਲਬ ਮੁਸ਼ਾਇਰਿਆਂ 'ਚ ਜਾ ਕੇ ਸਟੇਜ 'ਤੇ ਖਲੋ ਕੇ ਨਜ਼ਮਾਂ ਪੜ੍ਹਦਾ ਹੁੰਦਾ ਸੀ
ਤੇ ਬੜਾ ਅੱਛਾ ਵਕਤ ਸੀ। ਮੈਂ ਜ਼ਾਤੀ ਤੌਰ ਤੇ ਸਮਝਦਾ ਕਿ ਜਿੰਨੀ ਦੇਰ ਤੱਕ ਅਸੀਂ ਗੈਰ ਜਾਨਬਦਾਰ ਹੋ ਕੇ ਕਿਸੇ ਵੀ ਬਾਬੇ ਦੇ ਕਲਾਮ ਦਾ ਤਜਜ਼ੀਆ ਨਹੀਂ ਕਰਾਂਗੇ, ਅਸੀਂ ਸਹੀ ਚੀਜ਼ਾਂ ਸਾਹਮਣੇ ਨਿਸਾਬ 'ਚ ਲਿਆ ਹੀ ਨਹੀਂ ਸਕਦੇ। ਇਹ ਜਿਹੜੀ ਪਸੰਦੋਂ ਨਾ ਪਸੰਦ ਦੀ ਇੱਕ ਲਹਿਰ ਚੱਲ ਪਈ ਆ, ਇਸ ਲਹਿਰ ਨੇ ਸਿਰਫ ਪੰਜਾਬੀ ਅਦਬ ਨੂੰ ਨਹੀਂ ਬਲਕਿ ਦੂਸਰੇ ਜਿਤਨੇ ਅਦਬ ਨੇ ਉਹਨਾਂ ਨੂੰ ਵੀ ਬੜੀ ਢਾਹ ਲਾਈ ਆ। ਬਾਬਾ ਜੀ 1997 ਦੇ ਵਿੱਚ ਫੌਤ ਹੋਏ ਸੀ, ਐਤਵਾਰ ਦਾ ਦਿਨ ਸੀ। ਤੇ ਨਸੀਹਤਾਂ ਤਾਂ ਬਹੁਤ ਸਾਰੀਆਂ ਨੇ। ਇੱਕ ਨਸੀਹਤ ਉਹਨਾਂ ਨੇ ਕੀਤੀ ਸੀ ਕਿ ਪੁੱਤ ਜਿਹੜੀ ਗੱਲ ਤੁਸੀਂ ਕਿਸੇ ਦੇ ਵਿੱਚ ਦੇਖੋ ਨਾ ਕਿ ਤੁਹਾਨੂੰ ਅੱਛੀ ਨਹੀਂ ਲੱਗਦੀ, ਉਹ ਆਪਣੇ 'ਚੋਂ ਕੱਢ ਦਿਓ ਤੇ ਤੁਸੀਂ ਬਿਹਤਰੀਨ ਹੋ ਜਾਓਗੇ। ਇਹੋ ਜਿਹੀਆਂ ਬਹੁਤ ਸਾਰੀਆਂ ਗੱਲਾਂ ਸਾਨੂੰ ਉਹ ਦੱਸਦੇ ਰਹਿੰਦੇ ਸੀ। ਕਿੱਥੋਂ ਪਾਈਏ ਪੀਏ ਖਾਈਏ ਈਦਾਂ ਨੂੰ, ਕਾਦੇ ਉੱਤੇ ਖਤਮ ਦਵਾਈਏ ਈਦਾਂ ਨੂੰ, ਚਾਰਨ ਦੇਗਾਂ ਭਰਨ ਭਰਾਤਾਂ ਸਾਨੂੰ ਕੀ, ਛੱਡੋ ਜੀ ਇਹ ਗੱਲਾਂ ਬਾਤਾਂ ਸਾਨੂੰ ਕੀ। ਬਾਹਰ ਦੀਆਂ ਜੇ ਏਡਾਂ ਨੇ ਤੇ ਵੱਡਿਆਂ ਲਈ, ਬਾਹਰ ਦੀਆਂ ਜੇ ਏਡਾਂ ਨੇ ਤੇ ਵੱਡਿਆਂ ਲਈ, ਮੁਲਕ ਦੀਆਂ ਜੇ ਭੇਡਾਂ ਨੇ ਤੇ ਵੱਡਿਆਂ ਲਈ, ਪੁੱਠੀਆਂ ਸਿੱਧੀਆਂ ਖੇਡਾਂ ਨੇ ਤੇ ਵੱਡਿਆਂ ਲਈ, ਲੇਬਰ ਦੀਆਂ ਪਰੇਡਾਂ ਨੇ ਤੇ ਵੱਡਿਆਂ ਲਈ, ਵੱਡਿਆਂ ਲਈ ਨੇ ਰੂ ਰਿਆਤਾਂ ਸਾਨੂੰ ਕੀ, ਛੱਡੋ ਜੀ ਇਹ ਗੱਲਾਂ ਬਾਤਾਂ ਸਾਨੂੰ ਕੀ। ਪੁਲਿਸ ਨੂੰ ਆਖਾਂ ਰਿਸ਼ਵਤਖੋਰ ਤੇ ਫਾਇਦਾ ਕੀ ਏ, ਪਿੱਛੋਂ ਕਰਦਾ ਫਿਰਾਂ ਟਕੋਰ ਤੇ ਫਾਇਦਾ ਕੀ ਏ। ਇਦਾਂ ਦੀਆਂ ਬਹੁਤ ਸਾਰੀਆਂ ਨਜ਼ਮਾਂ ਬਾਬੇ ਦੇ ਨਾਮ ਦੇ ਨਾਲ ਹਮੇਸ਼ਾ ਚਮਕਦੀਆਂ ਰਹਿਣਗੀਆਂ। ਬਾਬੇ ਦੀਆਂ ਕਿਤਾਬਾਂ ਪਾਣੀ ਵਿੱਚ ਮਦਾਨੀ ਤੇ ਪਾਪੜ ਕਰਾਰੇ ਅੱਜ ਵੀ ਇਹਨਾਂ ਕਿਤਾਬਾਂ ਤੋਂ ਲੋਕ ਪੜ੍ਹਦੇ ਨੇ ਤੇ ਇਹਨਾਂ ਵਿੱਚੋਂ ਨਜ਼ਮਾਂ ਕੱਢ ਕੇ, ਇਹਨਾਂ ਵਿੱਚੋਂ ਸ਼ੇਰ ਕੱਢ ਕੇ ਤੇ ਆਪਣੀਆਂ ਮਹਿਫਲਾਂ ਦੇ ਵਿੱਚ, ਆਪਣੇ ਮੁਸ਼ਾਇਰੇ ਦੇ ਵਿੱਚ ਨਕਾਬਤ ਦੇ ਤੌਰ ਤੇ ਪੇਸ਼ ਕਰਦੇ ਨੇ। ਬਾਬੇ ਉਹਨਾਂ ਨੇ ਫੈਸਲਾਬਾਦ, ਲਾਇਲਪੁਰ ਦੀਆਂ ਗਲੀਆਂ 'ਚ, ਇਹਨਾਂ ਦੀ ਸੜਕਾਂ ਦੇ ਉੱਪਰ ਬਹੁਤ ਸਾਰੀਆਂ ਨਜ਼ਮਾਂ ਲਿਖੀਆਂ। ਉਹ ਅਵਾਮੀ ਸ਼ਾਇਰ ਇਸੇ ਲਈ ਸੀ ਕਿ ਉਹ ਜਿੱਥੇ ਵੀ ਜਾਂਦੇ ਸੀ, ਜਿਹੜਾ ਵੀ ਮੁਸ਼ਾਇਰਾ ਕਰਦੇ ਸੀ, ਆਵਾਮ ਦਾ ਮੇਲਾ ਲੁੱਟ ਲੈਂਦੇ ਸੀ। ਅੰਨੀਆਂ ਅੱਖਾਂ ਵਿੱਚ ਮਮੀਰਾ ਫਾਇਦਾ ਕੀ, ਮੁਰਦਾ ਹੁੰਦੀਆਂ ਜਾਣ ਹਯਾਤਾਂ ਸਾਨੂੰ ਕੀ, ਛੱਡੋ ਜੀ ਇਹ ਗੱਲਾਂ ਸਾਨੂੰ ਕੀ।